ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪੋਲੀਟੀਕਲ ਰਿਫਾਰਮਸ ਦੀ ਜਦੋਂ ਗੱਲ ਚੱਲਦੀ ਹੈ ਤੇ ਆਪਣੇ ਮੂਹਰੇ ਭਾਰਤ ਦੀ ਪੰਜਾਬ ਦੀ ਗੰਧਲੀ ਹੋਈ ਸਿਆਸਤ ਆ ਜਾਂਦੀ ਹੈ ਤੇ ਉਹ ਕੁਝ ਕਿੱਸੇ ਯਾਦ ਆ ਜਾਂਦੇ ਨੇ ਜਿਨ੍ਹਾਂ ਕਿੱਸਿਆਂ ਦੇ ਵਿੱਚ ਸਿਆਸੀ ਸਮੀਕਰਨਾਂ ਨੂੰ ਆਪਣੇ ਹੱਥ ਹੇਠਾਂ ਰੱਖਣ ਦੇ ਲਈ, ਆਪਣੇ ਮੁਤਾਬਕ ਚਲਾਉਣ ਦੇ ਲਈ, ਕੁਰਸੀਆਂ ਤੇ ਕਬਜ਼ਾ ਰੱਖਣ ਦੇ ਲਈ ਤੇ ਸੱਤਾ ਤੇ ਹਕੂਮਤ ਬਰਕਰਾਰ ਰੱਖਣ ਦੇ ਲਈ ਸਾਡੇ ਜਿਹੜੇ ਲੀਡਰ ਨੇ, ਸਿਆਸਤਦਾਨ ਨੇ, ਇਹਨਾਂ ਨੇ ਹਰ ਹੱਲਾ ਹਰ ਹੀਲਾ ਕੀਤਾ। ਇਹਨਾਂ ਦੇ ਵਿੱਚੋਂ ਬਹੁਤੇ ਸਾਰੇ ਇਸ ਦੁਨੀਆ ਤੋਂ ਚਲੇ ਗਏ ਨੇ, ਬਹੁਤ ਇਸ ਦੁਨੀਆ ਦੇ ਉੱਤੇ ਹੈਗੇ ਵੀ ਨੇ। ਅੱਜ ਗੱਲਬਾਤ ਕਰਾਂਗੇ ਇੱਕ ਥਾਂ ਛੱਡ ਕੇ, ਇੱਕ ਥਾਵਾਂ ਦੇ ਨਾਲ ਛੱਡ ਕੇ ਤਾਂ ਨਹੀਂ ਕਹਿ ਸਕਦੇ, ਇੱਕ ਥਾਂ ਦੇ ਨਾਲ ਬਹੁਤੀਆਂ ਥਾਵਾਂ ਤੇ ਚੋਣਾਂ ਲੜਨ ਵਾਲੇ ਲੀਡਰਾਂ ਦੇ ਬਾਰੇ। ਲੰਘੀ ਰਿਪੋਰਟ ਦੇ ਵਿੱਚ ਆਪਾਂ ਗੱਲਬਾਤ ਕੀਤੀ ਸੀਗੀ ਕਿ ਕਿਵੇਂ ਜਦੋਂ ਜ਼ਿਮਨੀ ਚੋਣਾਂ ਹੁੰਦੀਆਂ ਨੇ, ਜਿਹੜੇ ਲੋਕ ਮੈਂਬਰ ਪਾਰਲੀਮੈਂਟ ਹੁੰਦੇ ਆ ਵਿਧਾਨ ਸਭਾ ਲੜਨ ਚਲੇ ਜਾਂਦੇ ਨੇ। ਕੁਛ ਲੋਕ ਐਸੇ ਹੁੰਦੇ ਨੇ ਜਿਹੜੇ ਵਿਧਾਨ ਸਭਾ ਦੇ ਵਿੱਚ ਹੁੰਦਿਆਂ ਮੈਂਬਰ ਪਾਰਲੀਮੈਂਟ ਦੀ ਚੋਣ ਲੜਨ ਚਲੇ ਜਾਂਦੇ ਨੇ। ਸਿਆਸੀ ਇੱਛਾਵਾਂ ਹੁੰਦੀਆਂ ਨੇ ਉਹਨਾਂ ਦੀਆਂ ਜਿਨ੍ਹਾਂ ਦੀ ਪੂਰਤੀ ਨਹੀਂ ਹੁੰਦੀ, ਅਤੇ ਇਸ ਕਰਕੇ ਇਹਦੇ 'ਤੇ ਆਪਾਂ ਰਿਪੋਰਟ ਕੀਤੀ ਸੀ ਕਿ ਕਿਵੇਂ ਉਹ ਲੋਕਾਂ ਦਾ ਨੁਕਸਾਨ ਕਰਦੇ ਆ। ਅੱਜ ਦੀ ਇਸ ਰਿਪੋਰਟ ਦੇ ਵਿੱਚ ਆਪਾਂ ਉਹਨਾਂ ਆਗੂਆਂ ਦੇ ਬਾਰੇ ਗੱਲਬਾਤ ਕਰਾਂਗੇ, ਉਹਨਾਂ ਲੋਕਾਂ ਨੂੰ ਯਾਦ ਕਰਾਂਗੇ ਜਿਨ੍ਹਾਂ ਨੇ ਆਪਣੀ ਸਿਆਸੀ ਹੋਂਦ ਬਚਾਉਣ ਦੇ ਲਈ, ਸਿਆਸੀ ਜਿੱਦ ਪੂਰੀ ਕਰਨ ਦੇ ਲਈ ਅਤੇ ਕੁਰਸੀ ਬਚਾਉਣ ਦੇ ਲਈ, ਸੱਤਾ ਹਥਿਆਉਣ ਦੇ ਲਈ ਇੱਕ ਥਾਂ ਨਹੀਂ ਬਲਕਿ ਕਈ ਥਾਵਾਂ ਤੋਂ ਚੋਣ ਲੜੀ, ਜਿਹੜੀ ਕਿ 2 ਤੋਂ ਵੱਧ ਥਾਵਾਂ 'ਤੇ ਲੜਨਾ ਸੰਵਿਧਾਨ ਦੇ ਮੁਤਾਬਕ ਵੀ ਗਲਤ ਹੈ। ਅਤੇ ਜੇਕਰ ਉਹ ਲੀਡਰ 2 ਥਾਵਾਂ ਤੋਂ ਚੋਣ ਲੜਦਾ ਹੈ ਅਤੇ ਦੋਨੇ ਥਾਵਾਂ ਤੋਂ ਜਿੱਤ ਜਾਂਦਾ ਅਤੇ ਫਿਰ ਇੱਕ ਸੀਟ ਛੱਡਦਾ ਹੈ, ਜਿਵੇਂ ਹੁਣ ਰਾਹੁਲ ਗਾਂਧੀ ਨੇ ਕੀਤਾ। ਆਪਾਂ ਦੇਖਿਆ ਨਾ ਕਿ ਰਾਹੁਲ ਗਾਂਧੀ ਨੇ ਵਾਇਨਾਡ ਅਤੇ ਰਾਏਬਰੇਲੀ ਤੋਂ ਚੋਣ ਲੜੀ, ਦੋਨਾਂ ਤੋਂ ਜਿੱਤ ਗਏ ਉਹ, ਅਤੇ ਉਹਨਾਂ ਨੇ ਇੱਕ ਹੁਣ ਵਾਇਨਾਡ ਵਾਲੀ ਛੱਡ ਦਿੱਤੀ ਹੈ। ਇਸ ਤਰ੍ਹਾਂ ਪਹਿਲਾਂ ਵੀ ਹੁੰਦਾ ਰਿਹਾ ਔਰ ਗਾਂਧੀਆਂ ਦੇ ਪਰਿਵਾਰ ਦਾ ਤਾਂ ਇਹ ਰਿਹਾ ਹੈ ਕਿ ਇੰਦਰਾ ਗਾਂਧੀ ਤੋਂ ਲਾ ਕੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਇਹ 2-2 ਥਾਵਾਂ ਤੋਂ ਲੜਦੇ ਰਹੇ ਨੇ। ਮਤਲਬ ਇੱਕ ਤਾਂ ਭਾਰਤੀ ਸਿਆਸਤ ਦੇ ਵਿੱਚ ਤੁਹਾਨੂੰ ਕਈ ਨਾਂ ਤਾਂ ਅਜਿਹੇ ਤੁਹਾਨੂੰ ਦੱਸਾਂਗੇ ਅੱਜ, ਤੁਸੀਂ ਹੈਰਾਨ ਹੋ ਜਾਓਗੇ। ਕਈ ਤਾਂ 3-3 ਵਾਰ ਲੜੇ ਨੇ ਔਰ ਕਈ ਤਾਂ 4 ਥਾਵਾਂ ਤੋਂ ਲੜੇ ਨੇ ਅਤੇ ਇੱਕ ਲੋਕ ਸਭਾ ਚੋਣ ਵੀ ਲੜੇ ਨੇ। ਮਤਲਬ 4 ਤਾਂ ਵਿਧਾਨ ਸਭਾ ਦੀਆਂ ਚੋਣਾਂ ਲੜ ਰਹੇ ਸੀ ਇੱਕੋ ਟਾਈਮ ਦੇ ਉੱਤੇ, ਅਤੇ ਫਿਰ ਇੱਕ ਲੋਕ ਸਭਾ ਦੀ ਸੀਟ ਵੀ ਉਹ ਲੜੇ। ਸੋ ਇਹਨਾਂ ਮਹਾਨ ਲੋਕਾਂ ਦੇ ਬਾਰੇ ਜਿਨ੍ਹਾਂ ਨੇ ਸਰਕਾਰੀ ਖਜ਼ਾਨਿਆਂ ਉੱਤੇ ਬੋਝ ਪਾਇਆ, ਲੋਕਾਂ ਨੂੰ ਜ਼ਿਮਨੀ ਚੋਣਾਂ ਵੱਲ ਧੱਕਿਆ, ਇਹਨਾਂ ਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ। ਪਹਿਲਾਂ ਪੰਜਾਬ ਤੋਂ ਸ਼ੁਰੂਆਤ ਕਰ ਲੈਂਦੇ ਹਾਂ। ਪ੍ਰਕਾਸ਼ ਸਿੰਘ ਬਾਦਲ ਜਦੋਂ 97 ਦੇ ਵਿੱਚ ਚੋਣ ਹੋਈ ਵਿਧਾਨ ਸਭਾ ਦੀ, ਤਾਂ ਉਦੋਂ ਉਹ ਚੋਣ ਲੜ ਰਹੇ ਸੀਗੇ 2 ਥਾਵਾਂ ਤੋਂ, ਲੰਬੀ ਅਤੇ ਇਹਦੇ ਨਾਲ ਕਿਲ੍ਹਾ ਰਾਏਪੁਰ ਤੋਂ। ਬਾਅਦ ਦੇ ਵਿੱਚ ਉਹ ਕਿਲ੍ਹਾ ਰਾਏਪੁਰ ਤੋਂ ਜਿੱਤ ਗਏ ਦੋਵੇਂ ਸੀਟਾਂ ਤੋਂ, ਅਤੇ ਫਿਰ ਉਹਨਾਂ ਨੇ ਜਗਦੀਸ਼ ਸਿੰਘ ਗਰਚਾ ਨੂੰ ਟਿਕਟ ਦਿੱਤੀ। ਕਿਲ੍ਹਾ ਰਾਏਪੁਰ ਤੋਂ ਫਿਰ ਜਗਦੀਸ਼ ਸਿੰਘ ਗਰਚਾ ਬਣੇ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ 2017 ਦੇ ਜਦੋਂ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਉਹਨਾਂ ਨੇ ਪਟਿਆਲਾ ਅਤੇ ਲੰਬੀ ਹਲਕੇ ਤੋਂ ਚੋਣ ਲੜੀ। ਉੱਥੋਂ ਉਹ ਪਟਿਆਲਾ ਤੋਂ ਡਾਕਟਰ ਬਲਵੀਰ ਸਿੰਘ ਨੂੰ ਉਹਨਾਂ ਨੇ ਹਰਾਤਾ ਅਤੇ ਲੰਬੀ ਤੋਂ ਉਹ ਪ੍ਰਕਾਸ਼ ਸਿੰਘ ਬਾਦਲ ਤੋਂ ਹਾਰ ਗਏ। ਇਸੇ ਤਰ੍ਹਾਂ ਜਦੋਂ ਆਪਾਂ ਅੱਗੇ ਅੱਜ ਗਏ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਚਰਨਜੀਤ ਚੰਨੀ 2 ਥਾਵਾਂ ਤੋਂ ਲੜਦੇ ਨੇ, ਭਦੌੜ ਤੋਂ ਅਤੇ ਚਮਕੌਰ ਸਾਹਿਬ ਤੋਂ, ਦੋਵਾਂ ਤੋਂ ਹਾਰ ਜਾਂਦੇ ਨੇ। ਪਰ ਜਲੰਧਰ ਦੀ ਹੁਣ ਜਿਹੜੀ ਲੋਕ ਸਭਾ ਚੋਣਾਂ ਉਹ ਜਿੱਤ ਜਾਂਦੇ ਨੇ। ਮਨਪ੍ਰੀਤ ਬਾਦਲ ਨੇ ਵੀ 2012 ਦੇ ਵਿੱਚ ਮੌੜ ਅਤੇ ਗਿੱਦੜਬਾਹਾ ਤੋਂ ਚੋਣ ਲੜੀ ਸੀਗੀ, ਦੋਵੇਂ ਥਾਵਾਂ ਤੋਂ ਉਹ ਹਾਰ ਗਏ ਸੀਗੇ। ਨਵੀਨ ਪਟਨਾਇਕ 2 ਸੀਟਾਂ ਤੋਂ ਚੋਣ ਲੜੇ। ਪਹਿਲੀ ਜਿਹੜੀ ਸ਼ੁਰੂਆਤ ਸੀਗੀ 1957 ਦੇ ਵਿੱਚ, ਉਦੋਂ ਅਟਲ ਬਿਹਾਰੀ ਵਾਜਪਾਈ ਨੇ ਤਕਰੀਬਨ 3 ਲੋਕ ਸਭਾ ਹਲਕਿਆਂ ਤੋਂ ਚੋਣ ਲੜੀ ਸੀਗੀ। ਬਲਰਾਮਪੁਰ ਤੋਂ ਵੀ ਚੋਣ ਲੜ ਰਹੇ ਸੀ ਉਹ, ਲਖਨਊ ਤੋਂ ਵੀ ਲੜ ਰਹੇ ਸੀ ਅਤੇ ਮਥੁਰਾ ਤੋਂ ਵੀ ਲੜ ਰਹੇ ਸੀ। ਹੋਇਆ ਕਿ ਅਟਲ ਬਿਹਾਰੀ ਵਾਜਪਾਈ ਜਿਹੜੇ ਬਾਅਦ ਦੇ ਵਿੱਚ ਆ ਕੇ ਪ੍ਰਧਾਨ ਮੰਤਰੀ ਬਣੇ 1957 ਦੀ ਜਦੋਂ ਲੋਕ ਸਭਾ ਚੋਣ ਹੋਈ, ਮਥੁਰਾ, ਬਲਰਾਮਪੁਰ ਅਤੇ ਇਹ ਲੜ ਰਹੇ ਸੀਗੇ ਲਖਨਊ ਤੋਂ। ਇਹ ਲਖਨਊ ਵੀ ਹਾਰ ਗਏ, ਮਥੁਰਾ ਤੋਂ ਤਾਂ ਇਹਨਾਂ ਦੀ ਜ਼ਮਾਨਤ ਜ਼ਬਤ ਹੋ ਗਈ। ਪਰ ਚੰਗੀ ਗੱਲ ਇਹ ਹੈ ਕਿ ਬਲਰਾਮਪੁਰ ਤੋਂ ਇਹ ਜਿੱਤ ਗਏ। 1977 ਦੇ ਵਿੱਚ ਜਦੋਂ ਇੰਦਰਾ ਗਾਂਧੀ ਚੋਣ ਹਾਰੀ ਤਾਂ ਕਹਿੰਦੇ ਉਹਨੇ 1980 ਦੀਆਂ ਚੋਣਾਂ ਦੇ ਵਿੱਚ ਕੋਈ ਖਤਰਾ ਮੁੱਲ ਨਹੀਂ ਲਿਆ। ਉਹਨੇ ਮੇਡਕ ਤੋਂ ਵੀ ਚੋਣ ਲੜੀ ਅਤੇ ਰਾਏਬਰੇਲੀ ਤੋਂ ਵੀ ਚੋਣ ਲੜੀ। ਇੰਦਰਾ ਗਾਂਧੀ ਦੋਵੇਂ ਸੀਟਾਂ ਜਿੱਤ ਗਈ। ਇਸੇ ਤਰ੍ਹਾਂ ਫਿਰ ਬਾਅਦ ਦੇ ਵਿੱਚ ਇੱਕ ਸੀਟ ਉਹਨੇ ਰੱਖ ਲਈ, ਰਾਏਬਰੇਲੀ ਵਾਲੀ ਰੱਖੀ ਸੀ। ਮੇਡਕ ਦੇ ਵਿੱਚ ਫਿਰ ਜ਼ਿਮਨੀ ਚੋਣ ਹੋਈ। ਸੋ ਇੱਥੇ ਤੁਸੀਂ ਦੇਖ ਲਓ ਕਿ ਕਿਵੇਂ ਉਹਨਾਂ ਨੇ ਫਿਰ ਆਪਣੀ ਸਿਆਸੀ ਕੁਰਸੀ ਬਚਾਉਣ ਦੀ ਜਿਹੜੀ ਗੱਲ ਮੈਂ ਕੀਤੀ ਸੀਗੀ। ਇਸੇ ਤਰ੍ਹਾਂ 1999 ਦੇ ਵਿੱਚ ਸੋਨੀਆ ਗਾਂਧੀ ਨੇ 2 ਹਲਕਿਆਂ ਤੋਂ ਚੋਣ ਲੜੀ, ਬੇਲਾਰੀ ਅਤੇ ਅਮੇਠੀ ਦੇ ਵਿੱਚ। ਕਰਨਾਟਕਾ ਦੇ ਬੇਲਾਰੀ ਦੇ ਵਿੱਚ ਸੋਨੀਆ ਗਾਂਧੀ ਨੇ ਸੁਸ਼ਮਾ ਸਵਰਾਜ ਨੂੰ ਹਰਾਇਆ ਸੀਗਾ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕਿਹਾ ਜਾਂਦਾ ਕਿ ਇਹ ਤਾਂ ਜੀ ਬੜੇ ਯੁੱਗ ਪਲਟਾਊ ਪੁਰਸ਼ ਨੇ, ਇਹਨਾਂ ਦੀਆਂ ਸਿਆਸੀ ਤੌਰ 'ਤੇ ਪ੍ਰਾਪਤੀਆਂ ਬਹੁਤ ਨੇ, ਇਹਨਾਂ ਨੇ ਆਹ ਕੀਤਾ, ਇਹਨਾਂ ਨੇ ਫਲਾਹ ਕੀਤਾ। 2014 ਦੇ ਵਿੱਚ ਨਰਿੰਦਰ ਮੋਦੀ ਜਿਹੜੇ ਤਤਕਾਲੀ ਪ੍ਰਧਾਨ ਮੰਤਰੀ ਨੇ, ਔਰ ਦੇਖੋ ਇਹ ਜਿਹੜੇ ਸਿਆਸੀ ਤੌਰ 'ਤੇ ਬੜੇ ਅੰਦਰੋਂ ਕਮਜ਼ੋਰ ਡਰੂ ਲੀਡਰ ਨੇ, ਇਹ ਬਾਅਦ ਦੇ ਵਿੱਚ ਪ੍ਰਧਾਨ ਮੰਤਰੀ ਬਣੇ। ਅਟਲ ਬਿਹਾਰੀ ਵਾਜਪਾਈ ਵੀ ਅਤੇ ਇੰਦਰਾ ਗਾਂਧੀ ਵੀ ਅਤੇ ਨਰਿੰਦਰ ਮੋਦੀ ਵੀ। 2014 ਦੇ ਵਿੱਚ ਉਹਨਾਂ ਨੇ ਵਡੋਦਰਾ ਅਤੇ ਵਾਰਾਣਸੀ ਤੋਂ ਚੋਣ ਲੜੀ, ਦੋਵੇਂ ਸੀਟਾਂ ਜਿੱਤ ਗਏ ਅਤੇ ਫਿਰ ਵਡੋਦਰਾ ਤੋਂ ਅਸਤੀਫਾ ਦੇ ਦਿੱਤਾ। ਮੈਂ ਇੱਕ
ਭਾਜਪਾਈ ਨੇਤਾ ਨੂੰ ਸੁਣ ਰਿਹਾ ਸੀਗਾ। ਉਹ ਕਹਿੰਦੇ ਕਿ ਜੀ ਰਾਹੁਲ ਗਾਂਧੀ ਨੇ ਧੋਖਾ ਕੀਤਾ ਵਾਇਨਾਡ ਦੇ ਲੋਕਾਂ ਦੇ ਨਾਲ, ਅਜਿਹਾ ਨਹੀਂ ਸੀ ਹੋਣਾ ਚਾਹੀਦਾ। ਇਹ ਹੁਣ ਭਾਈ ਸਾਹਿਬ ਦੱਸਦੇ ਨੇ ਭਾਜਪਾ ਵਾਲੇ ਕਿ ਵਡੋਦਰਾ ਦੇ ਲੋਕਾਂ ਦੇ ਨਾਲ ਮੋਦੀ ਨੇ ਕੀ ਚੰਗੀ ਗੁਜ਼ਾਰੀ ਆ, ਵਡੋਦਰਾ ਦੇ ਲੋਕਾਂ ਦਾ ਕੀ ਦੋਸ਼ ਸੀਗਾ। ਉਹਨਾਂ ਨੇ ਤਾਂ ਉਹ ਬੰਦਾ ਚੁਣ ਲਿਆ ਸੀ ਜਿਹੜਾ ਪ੍ਰਧਾਨ ਮੰਤਰੀ ਬਣਿਆ ਬਾਅਦ ਦੇ ਵਿੱਚ ਜਾ ਕੇ। ਉਹਨਾਂ ਨੂੰ ਕੀ ਪਤਾ ਸੀਗਾ ਕਿ ਇਹਨੇ ਸਾਡੇ ਤੋਂ ਤਾਂ ਅਸਤੀਫਾ ਦੇ ਦੇਣਾ, ਔਰ ਬਾਅਦ ਦੇ ਵਿੱਚ ਜ਼ਿਮਨੀ ਚੋਣ ਹੋਈ। ਇਸੇ ਤਰ੍ਹਾਂ 2018 ਦੇ ਵਿੱਚ ਰਾਹੁਲ ਗਾਂਧੀ ਨੇ ਅਮੇਠੀ ਤੇ ਕੇਰਲਾ ਦੇ ਵਾਇਨਾਡ ਹਲਕੇ ਤੋਂ ਚੋਣ ਲੜੀ। ਰਾਹੁਲ ਗਾਂਧੀ ਇੱਥੇ ਵਾਇਨਾਡ ਤੋਂ ਜਿੱਤ ਗਏ, ਅਮੇਠੀ ਤੋਂ ਹਾਰ ਗਏ, ਪਰ ਬਾਅਦ ਦੇ ਵਿੱਚ ਆਪਾਂ ਦੇਖਿਆ ਕਿ ਅਮੇਠੀ ਦੇ ਵਿੱਚ ਉਹਨਾਂ ਨੂੰ ਹਾਰ ਦਾ ਸਾਹਮਣਾ ਜਦੋਂ ਕਰਨਾ ਪਿਆ। ਵਾਇਨਾਡ ਸੀਗਾ ਜਿਹੜੀ ਇਸ ਵਾਰੀ ਜਿੱਤੀ ਹੈ ਤੇ ਉੱਥੋਂ ਵੀ ਛੱਡ ਦਿੱਤੀ ਹੈ ਉਹਨਾਂ ਨੇ। ਹੁਣ ਇਸੇ ਤਰ੍ਹਾਂ ਜਿਹੜੇ LK ਅਡਵਾਨੀ ਨੇ ਉਹਨਾਂ ਨੇ 1991 ਦੇ ਵਿੱਚ ਦਿੱਲੀ ਗਾਂਧੀ ਨਗਰ ਤੋਂ ਚੋਣ ਲੜੀ। ਅਟਲ ਬਿਹਾਰੀ ਵਾਜਪਾਈ ਨੇ ਵੀ 1996 ਦੇ ਵਿੱਚ ਵਿਦਿਸ਼ਾ ਤੇ ਲਖਨਊ ਹਲਕੇ ਤੋਂ ਚੋਣ ਲੜੀ। ਦੋਵੇਂ ਸੀਟਾਂ ਇਹ ਬਾਅਦ ਦੇ ਵਿੱਚ ਜਿੱਤ ਗਏ ਸੀਗੇ। ਅਟਲ ਬਿਹਾਰੀ ਵਾਜਪਾਈ ਨੇ 1957, 1962, 1991 ਤੇ 1991 ਦੇ ਵਿੱਚ ਹੀ 96 ਦੇ ਵਿੱਚ ਮਾਫ ਕਰਨਾ, ਇਹਨਾਂ ਨੇ ਚੋਣ ਲੜੀ ਜਦੋਂ ਪਹਿਲੀ ਵਾਰੀ ਮਥੁਰਾ, ਲਖਨਊ ਤੇ ਬਲਰਾਮਪੁਰ ਤੋਂ ਲੜੇ। 62 ਦੇ ਵਿੱਚ ਲੜੇ ਬਲਰਾਮਪੁਰ ਤੇ ਲਖਨਊ ਤੋਂ, 1991 ਦੇ ਵਿੱਚ ਵਿਦਿਸ਼ਾ ਤੇ ਲਖਨਊ ਤੋਂ, 1996 ਦੇ ਵਿੱਚ ਗਾਂਧੀ ਨਗਰ ਤੇ ਲਖਨਊ ਤੋਂ। ਮਤਲਬ ਇਹਨਾਂ ਨੇ ਲਖਨਊ ਤੋਂ ਹਰ ਵਾਰ ਆਪਣੀ ਕਿਸਮਤ ਅਜ਼ਮਾਈ। LK ਅਡਵਾਨੀ 1991 ਦੇ ਵਿੱਚ ਲੜੇ ਨਿਊ ਦਿੱਲੀ ਤੇ ਗਾਂਧੀ ਨਗਰ ਤੋਂ ਇਕੱਠਿਆਂ। ਸੋਨੀਆ ਗਾਂਧੀ 1999 ਦੇ ਵਿੱਚ ਬਲੇਰੀ ਤੇ ਅਮੇਠੀ ਤੋਂ ਚੋਣ ਲੜੀ। ਲਾਲੂ ਪ੍ਰਸਾਦ ਯਾਦਵ 2009 ਦੇ ਵਿੱਚ ਸਾਰਣ ਤੇ ਪਾਟਲੀਪੁੱਤਰ ਤੋਂ ਚੋਣ ਲੜੇ। ਮੁਲਾਇਮ ਸਿੰਘ ਯਾਦਵ 2014 ਦੇ ਵਿੱਚ ਆਜ਼ਮਗੜ੍ਹ ਤੇ ਮਣੀਪੁਰੀ ਤੋਂ ਚੋਣ ਲੜੇ। ਮੇਨਪੁਰੀ ਹੈ ਸ਼ਾਇਦ ਇਲਾਕਾ, ਮਾਫ ਕਰਨਾ ਜੇ ਗਲਤ ਹੋਇਆ ਤਾਂ। ਨਰਿੰਦਰ ਮੋਦੀ ਵਡੋਦਰਾ ਤੇ ਵਾਰਾਣਸੀ ਦਾ ਜ਼ਿਕਰ ਕਰ ਲਿਆ ਆਪਾਂ। ਨਵੀਨ ਪਟਨਾਇਕ 2024 ਦੇ ਵਿੱਚ ਹਿੰਜਲੀ ਤੇ ਕਾਂਤਾਬੰਜੀ ਇੱਕ ਅਸੈਂਬਲੀ ਸੀਟ ਹੈ, ਉੱਥੋਂ ਚੋਣ ਲੜੇ। ਇੱਕੋ ਵਾਰੀਆਂ 'ਚ 2 ਥਾਵਾਂ ਤੋਂ ਚੋਣ ਲੜ ਰਹੇ ਸੀਗੇ। 1971 ਦੇ ਵਿੱਚ ਬੀਜੂ ਪਟਨਾਇਕ 4 ਅਸੈਂਬਲੀ ਹਲਕਿਆਂ ਦੇ, ਨਵੀਨ ਪਟਨਾਇਕ ਦੇ ਪਿਤਾ 4 ਅਸੈਂਬਲੀ ਹਲਕਿਆਂ ਦੇ ਵਿੱਚ ਤੇ 1 ਲੋਕ ਸਭਾ ਸੀਟ ਤੋਂ ਚੋਣ ਲੜੇ। 1991 ਦੇ ਵਿੱਚ ਮਾਇਆਵਤੀ ਬਿਜਨੌਰ, ਬੁਲੰਦਸ਼ਹਿਰ ਤੇ ਹਰਿਦੁਆਰ ਤੋਂ ਚੋਣ ਲੜੇ। ਇਹ ਤਿੰਨੇ ਹੀ ਹਾਰ ਗਏ। ਗਾਂਧੀਆਂ ਦੇ ਵਿੱਚ ਜਿਵੇਂ ਮੈਂ ਕਿਹਾ ਕਿ ਇੰਦਰਾ ਗਾਂਧੀ, ਸੋਨੀਆ ਗਾਂਧੀ ਤੇ ਰਾਹੁਲ ਗਾਂਧੀ 1 ਤੋਂ ਵੱਧ ਸੀਟਾਂ ਦੇ ਵਿੱਚੋਂ ਕਈ ਵਾਰੀ ਲੜ ਚੁੱਕੇ ਨੇ ਤੇ ਬਾਅਦ ਦੇ ਵਿੱਚ ਜਿੱਤਣ ਤੋਂ ਬਾਅਦ ਛੱਡ ਚੁੱਕੇ ਨੇ। ਬਿਜ਼ਨਸ ਸਟੈਂਡਰਡ ਦੇ ਵਿੱਚ ਇੱਕ ਰਿਪੋਰਟ ਛਪੀ ਹੈ ਅਚੰਗਤ ਮੋਹਨ ਦੀ ਰਿਪੋਰਟ ਹੈ, ਸ਼ਾਇਦ ਉਹ 2 ਮਈ 2024 ਨੂੰ ਛਪੀ ਆ। ਪੜ੍ਹਨ ਵਾਲੀ ਰਿਪੋਰਟ ਹੈ। ਜੇਕਰ ਤੁਹਾਨੂੰ ਤੁਸੀਂ ਡੈਮੋਕ੍ਰੇਸੀ ਬਾਰੇ ਜਾਂ ਕੰਸਟੀਟਿਊਸ਼ਨਲ ਜਿਹੜੇ ਰਾਈਟਸ ਨੇ ਜਾਂ ਕੰਸਟੀਟਿਊਸ਼ਨਲ ਜੋ ਬਿਲਡਅਪ ਦੇ ਵਿੱਚ ਕੰਸਟੀਟਿਊਸ਼ਨਲ ਸਟਰਕਚਰ ਦੇ ਵਿੱਚ ਜੋ ਚੀਜ਼ਾਂ ਬਣੀਆਂ ਨੇ, ਜੋ ਹੱਦ ਬੰਨਾ ਮਿੱਥੇ ਗਏ ਨੇ, ਉਹਦੇ 'ਤੇ ਬੜੀ ਡਿਟੇਲਡ ਰਿਪੋਰਟ ਹੈ। ਉਹਨਾਂ ਨੇ ਕਈ ਜੋ ਸੁਪਰੀਮ ਕੋਰਟ ਦੇ ਵਿੱਚ ਬਾਅਦ ਦੇ ਵਿੱਚ ਲਾਇਰ ਪਹੁੰਚੇ ਇਸ ਵਰਤਾਰੇ ਨੂੰ ਠੱਲ ਪਾਉਣ ਵਾਸਤੇ, ਉਹਨਾਂ ਨੂੰ ਵੀ ਕੋਟ ਕੀਤਾ ਔਰ ਕਈ ਹਵਾਲੇ ਦਿੱਤੇ ਆ। ਇਹਨਾਂ ਨੇ ਇਹ ਦੱਸਣ ਦੇ ਨਾਲ ਕਿ ਕਿਹੜਾ ਆਗੂ ਕਿੱਥੋਂ ਲੜਿਆ, ਇਹਨਾਂ ਨੇ ਇਹ ਵੀ ਦੱਸਿਆ ਕਿ ਸੰਵਿਧਾਨਕ ਤੌਰ 'ਤੇ ਇਹਦੇ 'ਚ ਮੱਦ ਕੀ ਆ, ਕਿੰਨੇ ਹਲਕਿਆਂ ਤੋਂ ਚੋਣ ਲੜੀ ਜਾ ਸਕਦੀ ਹੈ ਤੇ ਕਦੋਂ ਇਸ ਰੁਝਾਨ ਨੂੰ ਠੱਲ ਪਾਉਣ ਵਾਸਤੇ ਸੋਧ ਤੇ ਕਾਨੂੰਨੀ ਦਰਵਾਜ਼ਾ ਖੜਕਾਇਆ ਗਿਆ। ਮਤਲਬ ਲੋਕ ਅਦਾਲਤਾਂ ਦੇ ਵਿੱਚ ਹੀ ਪਹੁੰਚਣੇ ਕਿ ਇਸ ਵਰਤਾਰੇ ਨੂੰ ਠੱਲ ਕਿਵੇਂ ਪਾਈ ਜਾ ਸਕੇ। ਚੌਧਰੀ ਦੇਵੀ ਲਾਲ, ਇਹਨਾਂ ਨੇ ਤਾਂ ਸਾਰੇ ਰਿਕਾਰਡ ਹੀ ਤੋੜ ਦਿੱਤੇ। ਇੱਕੋ ਵੇਲੇ ਲੋਕ ਸਭਾ ਦੇ 3 ਹਲਕਿਆਂ ਤੇ ਵਿਧਾਨ ਸਭਾ ਦੇ 1 ਹਲਕੇ ਤੋਂ ਚੋਣ ਲੜੀ। ਉਹਨਾਂ ਨੇ ਇੱਕੋ ਵੇਲੇ ਘਰਾਈ ਤੋਂ ਉਹ ਵਿਧਾਨ ਸਭਾ ਚੋਣ ਲੜ ਰਹੇ ਸੀਗੇ। ਦੇਵੀ ਲਾਲ ਨੇ 1991 ਦੇ ਵਿੱਚ ਪੰਜਾਬ ਦੇ ਫਿਰੋਜ਼ਪੁਰ, ਰਾਜਸਥਾਨ ਦੇ ਹਲਕਾ ਸੀਕਰ ਤੇ ਹਰਿਆਣਾ ਦੇ ਹਲਕਾ ਰੋਹਤਕ ਤੋਂ ਚੋਣ ਲੜੀ। ਉਹ ਫਿਰੋਜ਼ਪੁਰ ਤੋਂ ਵੀ ਹਾਰ ਗਏ ਸਨ, ਜਦੋਂ ਕਿ ਸੀਕਰ ਤੇ ਰੋਹਤਕ ਤੋਂ ਜਿੱਤ ਗਏ। ਬਾਅਦ ਦੇ ਵਿੱਚ ਇਹਨਾਂ ਨੇ ਵੀ 1 ਸੀਟ ਹੀ ਰੱਖੀ ਹੈ। ਤੇ ਹੁਣ ਤੁਸੀਂ ਦੇਖੋ ਕਿ ਲੋਕ ਪ੍ਰਤੀਨਿਧਤਾ ਐਕਟ ਜਿਹੜਾ 1951 ਦਾ ਸ਼ਾਇਦ, ਉਹਦੀ ਧਾਰਾ 33 ਦਾ ਕਾਲਮ 7 ਹੈ, ਜਿਹਦੇ ਤਹਿਤ ਇੱਕ ਉਮੀਦਵਾਰ 1 ਜ਼ਿਆਦਾ ਸੀਟਾਂ ਤੇ ਚੋਣ ਲੜ ਸਕਦਾ ਹੈ। 1957 ਦੇ ਵਿੱਚ ਅਟਲ ਬਿਹਾਰੀ ਵਾਜਪਾਈ ਵੀ ਇਸੇ ਤਹਿਤ ਲੜੇ। ਚੌਧਰੀ ਦੇਵੀ ਲਾਲ 2 ਜਾਂ 2 ਤੋਂ 3 ਹਲਕਿਆਂ ਦੇ ਵਿੱਚ ਚੋਣ ਲੜੇ। ਹੁਣ ਇਹਦੇ ਵਿੱਚ ਸੋਧ ਹੋਈ 1996 ਦੇ ਵਿੱਚ ਜਾ ਕੇ, ਜਿਹਦੇ ਤਹਿਤ ਹੁਣ 1 ਉਮੀਦਵਾਰ ਵੱਧ ਤੋਂ ਵੱਧ 2 ਹਲਕਿਆਂ ਤੋਂ ਚੋਣ ਲੜ ਸਕਦਾ। ਜਦੋਂ ਤੁਸੀਂ ਕੰਸਟੀਟਿਊਸ਼ਨ ਨੂੰ ਪੜ੍ਹੋਗੇ ਤਾਂ ਮੈਂ ਤੁਹਾਡੀ ਮਦਦ ਦੇ ਲਈ ਦੱਸ ਦਿੰਦਾ। 1951 ਦੀ ਧਾਰਾ 33 ਹੈ, ਜਿਹਦਾ ਕਾਲਮ 7 ਹੈ, ਜਿਹਦੇ ਤਹਿਤ ਇਹ ਸੀਗਾ ਕਿ ਕੋਈ ਵੀ ਉਮੀਦਵਾਰ ਕਿੰਨੇ ਹਲਕਿਆਂ ਤੋਂ ਚੋਣ ਲੜ ਸਕਦਾ। ਪਰ ਬਾਅਦ ਦੇ ਵਿੱਚ 1996 ਦੇ ਵਿੱਚ ਜਿਹੜੀ ਸੋਧ ਹੋਈ, ਅਮੈਂਡਮੈਂਟ ਹੋਈ, ਉਹਦੇ ਤਹਿਤ ਵੱਧ ਤੋਂ ਵੱਧ 2 ਹਲਕਿਆਂ ਤੋਂ ਹੀ ਚੋਣ ਲੜੀ ਜਾ ਸਕਦੀ ਹੈ। ਪਰ ਤੁਸੀਂ ਦੇਖੋ ਕਿ ਅਟਲ ਬਿਹਾਰੀ ਵਾਜਪਾਈ, ਚੌਧਰੀ ਦੇਵੀ ਲਾਲ, ਬੀਜੂ ਪਟਨਾਇਕ, ਇਹਦੇ ਨਾਲ ਇੱਕ ਬੀਬੀ ਹੋਰ ਸੀ ਜਿਹਦਾ ਨਾਮ ਮਾਇਆਵਤੀ ਹੈ, ਇਹਨਾਂ ਨੇ ਇੱਕ ਤਾਂ ਲੜਨੀ 2 ਲੜੀਆਂ, ਉਸ ਤੋਂ ਬਾਅਦ 3 ਲੜੀਆਂ।
बीजू पटनायक तो 4-4 लड़ रहे थे। इस तरह 2-2 लड़न वाले तो बथेरे ने, लालू प्रसाद यादव है, मुलायम सिंह यादव है, नरेंद्र मोदी है, राहुल गांधी है, LK अडवाणी भी है, अटल बिहारी वाजपेयी, तिन्ना ते लड़े 2-2 दे, तो कदे भी कदे एक तो लड़े ही नहीं अटल बिहारी वाजपेयी, वो हमेशा 2 ते लड़ते रहे, तो कदे भी उन्होंने ये नहीं गा कि सारिया सीटां ही जित गए। इंदिरा गांधी भी 2 ते चोण लड़ती रही। हुण ये रुझान क्यों है? ये रुझान तां करके है कि किते एंटी इनकम्बैंसी करके साडी हार ना हो जाए। हुण हार तो काहदा डर है? हार तो डर तां है कि जेकर असीं हार गए, एक सीट असीं हार गए, तो असीं मैंबर पार्लीमेंट किवें बनांगे? बाद दे विच जे असीं हार गए तो साडी पार्टी सानूं लीडर किवें मन्नूगी? सो ये सियासी लालचावां, सियासी इच्छावां, सियासी लालच ਜਿਹਦਾ ਕੋਈ ਹੱਦ ਬੰਨ੍ਹੀ नहीं है कह सकते ਆਪਾਂ, ਉਹਦੇ तहत ये लीडर इस तरह करते रहे। पर ਇਹ ਲੋਕਾਂ ਦੇ ਉੱਤੇ ਖਰਚਾ ਹੈ। ਜਦੋਂ ਕੋਈ ਵੀ ਲੀਡਰ ਔਰ ਜਿਹੜੇ ਲੀਡਰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਹੈ, ਉਹ ਕੀ ਚੰਗਾ ਲੱਗਦਾ ਕਿ 2 ਸੀਟਾਂ ਜਿੱਤ ਕੇ ਹੁਣ ਵਡੋਦਰਾ ਜਿੱਤ ਗਿਆ, ਜਿਹੜੇ ਅੱਜ ਦੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਬਾਅਦ ਦੇ ਵਿੱਚ ਸੀਟ ਛੱਡ ਦਿੱਤੀ। ਹੁਣ ਕਿਹੜੇ ਮੂੰਹ ਨਾਲ ਜਿਹੜੇ ਰਾਹੁਲ ਗਾਂਧੀ ਨੂੰ ਨਿੰਦ ਰਹੇ ਨੇ ਭਾਜਪਾਈ, ਉਹ ਕਿਹੜੇ ਮੂੰਹ ਨਾਲ ਨਿੰਦ ਰਹੇ ਨੇ? ਹਾਲਾਂਕਿ ਰਾਹੁਲ ਗਾਂਧੀ ਦਾ ਕੰਮ ਠੀਕ ਨਹੀਂ ਹੈ, ਮੈਂ ਉਹਦੇ ਪੱਖ ਦੇ ਵਿੱਚ ਨਹੀਂ ਹਾਂ, ਪਰ ਇਹ ਗਲਤ ਹੈ, ਇਹ ਪਿਰਤਾਂ ਹੀ ਗਲਤ ਨੇ। जेकर हार का इन्ना डर लगता तो इस काम नूं छड्ड के कोई होर काम कर लो। पर लोगों ने कदे भी ये इस मुद्दे ते चर्चा नहीं की। लोगों ने कदे भी सियासी तौर पर इन्हां लोगों नूं जवाब नहीं दिता कि तुसीं इन्नियां सीटां ते चोण लड़ रहे हो तो बाद दे विच किहड़ी सीट रखोगे। कदे इन्हां नूं सवाल कीता किसी ने? कदे चरणजीत चन्नी नूं पुछिआ कि तूं भदौड़ों भी लड़ रहा भाई, तो तूं जो होर थां तो भी लड़ रहा, उत्थों चमकौर साहब तो भी लड़ रहा, किहड़ी सीट रखेगा जे तूं दोनों तो जिताता? कदे मनप्रीत बादल तो पुछिआ लोगों ने कि गिद्दड़बाहा भी लड़ रहे हैं, मौड़ भी लड़ रहे हैं, कित्थों छड्डेगा जे जित गया? कदे प्रकाश सिंह बादल नूं पुछिआ सी, कैप्टन अमरिंदर सिंह नूं पुछिआ सी, जां हुण जिहड़े अज दे लोक लड़ रहे ने कदे उन्हां नूं पुछिआ सीगा? कदे राहुल गांधी नूं सवाल कीता इन्हां ने कि वायनाड ते अमेठी दे विचों किहड़ी रखे, रायबरेली दे विचों किहड़ी रखेगा सीट? इस वेले इकल्ला पंजाब ही नहीं गा, यूपी दे विच भी 10 सीटां अजिहियां ने जिथे जिमनी चोणां होणीਆਂ ने, और उन्हां दे विचों एक सीट तां अजिही है जिथे एक विधायक नूं सज़ा हो गई है 6 साल तो वध, और दूजियां ਜਿਹੜੀਆਂ 9 ਨੇ ਉਹਨਾਂ ਦੇ ਵਿੱਚੋਂ ਬਹੁਤੀਆਂ ਇਸ ਕਰਕੇ ਖਾਲੀ ਹੋਈਆਂ ਨੇ ਕਿਉਂਕਿ ਉੱਥੋਂ ਭਾਜਪਾ ਦੇ ਜਿਹੜੇ MLA ਸੀਗੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਤੇ ਉਹ MP ਜਿੱਤ ਗਏ ਆ। ਹੁਣ ਕੀ ਸਿਟਿੰਗ ਬੰਦੇ ਨੂੰ ਟਿਕਟ ਦੇ ਕੇ ਚੋਣ ਲੜਾਉਣੀ, ਦੂਜੀ ਚੋਣ ਲੜਾਉਣੀ ਔਰ ਉਹਦੀ ਥਾਂ ਤੇ ਜ਼ਿਮਨੀ ਚੋਣ ਕਰਾਉਣੀ, ਕੀ ਇਹ ਜਾਇਜ਼ ਹੈ? ਲੋਕਾਂ ਦਾ ਕੰਮ ਰੁਕਦਾ, ਲੋਕਾਂ ਦੇ ਟੈਕਸ ਦੇ ਇਕੱਠੇ ਕੀਤੇ ਪੈਸੇ ਦੀ ਦੁਰਵਰਤੋਂ ਹੁੰਦੀ ਹੈ। ਪਰ ਲੋਕ ਵੀ ਹੁਣ ਇਹਨਾਂ ਚੋਣਾਂ ਦੇ ਵਿੱਚ ਸਵਾਲ ਘੱਟ, ਇਹਨਾਂ ਚੋਣਾਂ ਦੇ ਵਿੱਚ ਸੋਧ ਘੱਟ, इन्हां चोणां दा मुहांदरा बदलण दी गल घट, वो कानरास दे विच ज़्यादा ने। इन्हां चोणां दे विच पॉलिसियां दी गल करन ते घट, इन्हां चोणां दे विच लीडरां दे वादिआं नूं याद करवाउण ते घट, पर इन्हां गल्लां ते जोर ज़्यादा दिंदे ने कि किहने किहदे बारे की किहा, जबकि ये तो मसला ही नहीं होना चाहिए। साडे नहीं कोई मर्जी किसी नूं कुछ मर्जी कही जाए, उहदे नाल की? साडे मसले, साडे बुनियादी मसले, साडे पाणीआं दे मसले, साडी मिट्टी दे मसले, साडे प्रदूषण दे मसले, साडी सिक्ख्या दे मसले, साडी सेहत दे मसले, साडे पंजाब दे मसले होने चाहिए, ना कि इन्हां दी बयानबाजी। सानू की मजीठिया ने भगवंत मान बारे की कहा, सानू उहदे नाल की होना चाहिए लोकां नूं? चरणजीत चन्नी खैरे बारे की कह रहा, प्रताप बाजवा किसी बारे की कह रहा है, सुखजिंदर रंधावा बादल परिवार बारे की कह रहा। साडे इहदे च हाँ ठीक है, कुछ गल्लां जिहड़ियां संविधानक तौर ते ने, वो ठीक है कि एक लीडर ऑफ अपोजिशन एक मुख मंत्री साहब की पॉलिसी ते की कर रहा है, ਉਹਦੇ ਬਾਰੇ ਸਾਡਾ ਜ਼ਰੂਰ ਕੰਸਰਨ ਹੋਣਾ ਚਾਹੀਦਾ। ਪਰ ਨਿੱਜੀ ਤੌਰ ਤੇ ਇਹ ਤਾਂ ਚਾਹੁੰਦੇ ਹੀ ਨੇ ਕਿ ਅਸੀਂ ਇਹਨਾਂ ਦੇ ਬਿਆਨਾਂ ਦੇ ਵਿੱਚ ਉਲਝੇ ਰਹੀਏ ਤੇ ਬਸ ਇਹ ਬਾਅਦ ਦੇ ਵਿੱਚ ਆਪਣੇ ਮੁਤਾਬਕ ਆਪਣੀ ਮਰਜ਼ੀ ਦਾ ਰਾਜ ਚਲਾਈ ਜਾ ਸਕਣ। ਸੋ ਪੋਲੀਟੀਕਲ ਰਿਫਾਰਮਸ ਦੀ ਜਦੋਂ ਗੱਲ ਅਸੀਂ ਕਰਦੇ ਹਾਂ ਤਾਂ ਇਕੱਲੇ ਲੀਡਰਾਂ ਦੇ ਬਿਆਨਾਂ ਤੱਕ ਨਹੀਂਗਾ। ਪੋਲੀਟੀਕਲ ਰਿਫਾਰਮਸ ਦੇ ਲਈ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਧਿਆਨ ਦੇ ਵਿੱਚ ਲਿਆਉਣੀਆਂ ਪੈਣੀਆਂ, ਜਿਨ੍ਹਾਂ ਦੇ ਵਿੱਚ ਲੀਡਰਾਂ ਦਾ ਸਭ ਤੋਂ ਵੱਡਾ ਲਾਲਚ ਇਹ ਵੀ ਹੈ ਕਿ ਇੱਕ ਵਾਰੀ ਇੱਕ ਥਾਂ ਤੋਂ ਇੱਕ ਸੀਟ ਦੇ ਨਾਲ ਹੋਰ ਸੀਟਾਂ ਤੇ ਲੜਿਆ ਜਾਵੇ ਤਾਂ ਜੋ अपनी सीट है जी अपनी लोक सभा या विधान सभा वो घट्टो घट्ट एक तो सुरक्षित रखी जा सके। और ये प्रचलन 1957 तो चलिया, जिवें मैं दस्सिया सीगा कि जनसंघ दे उदों अटल बिहारी वाजपेयी जिहड़े कि 30 साल के नौजवान सीगे, उत्थों चलिया 2022-24 दीयां चोणां तक भी जारी है। बहुत बहुत धन्नवाद, सत श्री अकाल।